ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 16 ਮਾਰਚ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਅੰਤਰਰਾਸ਼ਟਰੀ ਖਬਰਾਂ, ਅਮਰੀਕਾ ਦੀਆਂ ਖਬਰਾਂ, ਮੌਸਮ ਦੀ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ। ਅੱਜ ਦੇ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸਕਾਲੀਆ ਦੀ ਹੋਈ ਮੌਤ ਤੋਂ ਬਾਅਦ ਉਹਨਾਂ ਦੀ ਖਾਲੀ ਹੋਈ ਸੀਟ ਨੂੰ ਜੋ ਭਰਨ ਦੀ ਕਵਾਇਦ ਪਿਛਲੇ ਕਈ ਮਹੀਨੇ ਤੋਂ ਚੱਲ ਰਹੀ ਸੀ, ਉਸੇ ਦੇ ਵਿੱਚ ਅੱਗੇ ਵਧਦੇ ਹੋਏ ਅੱਜ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੁਪਰੀਮ ਕੋਰਟ ਦੇ ਜੱਜ ਦੇ ਲਈ ਫੈਡਰਲ ਜੱਜ ਜਸਟਿਸ ਮੈਰਿਕ ਗਾਰਲੈਂਡ ਨੂੰ ਨੋਮੀਨੇਟ ਕੀਤਾ ਹੈ। ਜਸਟਿਸ ਗਾਰਲੈਂਡ, ਜਿਨ੍ਹਾਂ ਦੀ ਉਮਰ 63 ਸਾਲ ਹੈ ਅਤੇ ਪਿਛਲੇ ਕਈ ਸਮੇਂ ਤੋਂ ਵਾਸ਼ਿੰਗਟਨ ਦੇ ਵਿੱਚ ਲਾਇਰ ਹਨ ਤੇ ਉਹ US ਕੋਰਟ ਆਫ ਅਪੀਲਜ਼ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਇਹਨਾਂ ਦੀ ਇਹ ਨਿਯੁਕਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਕੀਤੀ ਸੀ। ਜਸਟਿਸ ਗਾਰਲੈਂਡ ਨੂੰ ਵਾਸ਼ਿੰਗਟਨ DC ਦੇ ਵਿੱਚ ਲੀਗਲ ਕਮਿਊਨਿਟੀ ਦੇ ਵੱਲੋਂ ਕਾਫੀ ਇੱਜ਼ਤ ਅਤੇ ਮਾਣ ਦੇ ਨਾਲ ਦੇਖਿਆ ਜਾਂਦਾ ਹੈ, ਪਰ ਜਸਟਿਸ ਗਾਰਲੈਂਡ ਦਾ ਸੁਪਰੀਮ ਕੋਰਟ ਦੇ ਲਈ ਜੱਜ ਚੁਣਿਆ ਜਾਣਾ ਹਜੇ ਵੀ ਔਖਾ ਹੋਵੇਗਾ, ਕਿਉਂਕਿ ਰਿਪਬਲਿਕਨ ਪਾਰਟੀ, ਜਿਨ੍ਹਾਂ ਦੀ ਕਿ ਹਾਊਸ ਅਤੇ ਸੈਨੇਟ ਦੇ ਵਿੱਚ ਮੈਜੋਰਟੀ ਹੈ, ਉਹ ਪੂਰੀ ਤਰ੍ਹਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ। ਰਿਪਬਲਿਕਨ ਪਾਰਟੀ ਦਾ ਕਹਿਣਾ ਹੈ ਕਿ ਜੋ ਨਵੇਂ ਰਾਸ਼ਟਰਪਤੀ 2017 ਦੇ ਵਿੱਚ ਆਉਣਗੇ, ਉਹੀ ਆ ਕੇ ਇਸ ਖਾਲੀ ਹੋਈ ਜਗ੍ਹਾ ਨੂੰ ਭਰਨਗੇ। ਰਿਪਬਲਿਕਨ ਪਾਰਟੀ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦਾ ਜੋ ਟੈਨਿਓਰ ਹੈ ਉਹ ਸਿਰਫ 8-9 ਮਹੀਨਿਆਂ ਦਾ ਹੀ ਰਹਿ ਗਿਆ ਹੈ ਤੇ ਇਸ ਕਰਕੇ ਉਹਨਾਂ ਨੂੰ ਇਹ ਜੱਜ ਦੀ ਖਾਲੀ ਹੋਈ ਸੀਟ ਨਹੀਂ ਭਰਨੀ ਚਾਹੀਦੀ। ਪਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਸੰਵਿਧਾਨ ਉਹਨਾਂ ਨੂੰ ਇਹ ਪੂਰਾ ਹੱਕ ਦਿੰਦਾ ਹੈ ਤੇ ਉਹਨਾਂ ਦਾ ਇਹ ਫਰਜ਼ ਵੀ ਬਣਦਾ ਹੈ, ਜੋ ਵੀ ਉਹਨਾਂ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਉਹਨਾਂ ਦੇ ਕੰਮ ਹਨ ਉਹਨਾਂ ਨੂੰ ਜ਼ਰੂਰ ਪੂਰਾ ਕਰਕੇ ਜਾਣਗੇ। ਰਾਸ਼ਟਰਪਤੀ ਬਰਾਕ ਓਬਾਮਾ ਨੇ ਜਸਟਿਸ ਗਾਰਲੈਂਡ ਨੂੰ ਨੋਮੀਨੇਟ ਕਰਦੇ ਹੋਏ ਕੀ ਕਿਹਾ, ਲਓ ਸੁਣਦੇ ਹਾਂ ਜੀ। nominee who is widely recognized not only as one of America's sharpest legal minds, but someone who brings to his work a spirit of decency, modesty, integrity, even-handedness, and excellence. These qualities and his long commitment to public service have earned him the respect and admiration of leaders from both sides of the aisle. He will ultimately bring that same character to bear on the Supreme Court, an institution in which he is uniquely prepared to serve immediately. Today I am nominating Chief Judge Merrick Brian Garland to join the Supreme Court. ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਜਸਟਿਸ ਗਾਰਲੈਂਡ ਅਮਰੀਕਾ ਦੇ ਵਿੱਚ ਸਭ ਤੋਂ ਮੰਨੇ-ਪ੍ਰਮੰਨੇ ਅਤੇ ਕਾਨੂੰਨ ਦੇ ਡੂੰਘੇ ਜਾਣਕਾਰ ਵਿਅਕਤੀ ਹਨ ਅਤੇ ਉਹਨਾਂ ਦਾ ਦੋਨੋਂ ਹੀ ਪਾਰਟੀਆਂ ਦੇ ਨਾਲ ਕਾਫੀ ਵਧੀਆ ਸਬੰਧ ਹੈ, ਇਸ ਕਰਕੇ ਉਹ ਉਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਲਈ ਨੋਮੀਨੇਟ ਕਰ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਕੋਸ਼ਿਸ਼ ਦਾ ਰਿਪਬਲਿਕਨ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਦੇ ਨਾਲ ਵਿਰੋਧ ਕਰ ਰਹੀ ਹੈ ਤੇ ਉਹਨਾਂ ਨੇ ਟਵਿੱਟਰ ਦੇ ਉੱਤੇ ਵੀ ਇਸ ਦਾ ਵਿਰੋਧ ਕਰਦਿਆਂ ਹੋਇਆ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਇਲੈਕਸ਼ਨਾਂ ਨੂੰ ਦੇਖਦੇ ਹੋਏ ਪੋਲੀਟੀਕਲ ਮੋਟਿਵ ਹਾਸਲ ਕਰਨ ਦੇ ਲਈ ਹੀ ਇਸੇ ਟਾਈਮ ਇਹ ਅਨਾਉਂਸਮੈਂਟ ਕਰ ਰਹੇ ਹਨ। ਹਾਊਸ ਦੇ ਸਪੀਕਰ ਪਾਲ ਡੀ ਰਿਆਨ ਦਾ ਕਹਿਣਾ ਹੈ ਕਿ ਇਹ ਫੈਸਲਾ ਅਮਰੀਕਨ ਲੋਕਾਂ ਨੂੰ ਲੈਣਾ ਚਾਹੀਦਾ ਹੈ ਤੇ ਉਹਨਾਂ ਦੇ ਹੀ ਫੈਸਲੇ ਦੇ ਉੱਤੇ ਨਿਰਭਰ ਕਰਨਾ ਚਾਹੀਦਾ ਹੈ। ਉਹ ਇਸੇ ਤਰਫ ਇਸ਼ਾਰਾ ਕਰ ਰਹੇ ਸਨ ਕਿ ਜੋ ਨਵਾਂ ਰਾਸ਼ਟਰਪਤੀ ਲੋਕਾਂ ਦੇ ਦੁਆਰਾ ਵੋਟਾਂ ਦੇ ਵਿੱਚ ਚੁਣ ਕੇ ਆਵੇਗਾ, ਉਹੀ ਆ ਕੇ ਨਵਾਂ ਸੁਪਰੀਮ ਕੋਰਟ ਦਾ ਜੱਜ ਚੁਣੇਗਾ। ਆਉਣ ਵਾਲੇ ਮਹੀਨੇ ਦੇ ਵਿੱਚ ਇਹ ਮੁੱਦਾ ਹੁਣ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਾਫੀ ਸਰਗਰਮ ਰਹਿਣ ਵਾਲਾ ਹੈ। ਕੱਲ੍ਹ ਹੋਈਆਂ ਪ੍ਰਾਇਮਰੀਜ਼ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਵਿੱਚ ਡੋਨਲਡ ਟਰੰਪ ਨੇ ਭਾਰੀ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਦੇ ਕੋਲ ਹੁਣ ਟੋਟਲ 673 ਡੈਲੀਗੇਟਸ ਦਾ ਸਮਰਥਨ ਆ ਚੁੱਕਾ ਹੈ ਤੇ ਟੈਡ ਕਰੂਜ਼ ਦੂਸਰੇ ਨੰਬਰ ਦੇ ਉੱਤੇ, ਉਹਨਾਂ ਦੇ ਕੋਲ 411 ਡੈਲੀਗੇਟਸ ਦਾ ਸਮਰਥਨ ਹੈ। ਇਸੇ ਰੇਸ ਦੇ ਵਿੱਚ ਮਾਰਕੋ ਰੂਬੀਓ ਆਪਣਾ ਕੈਂਪੇਨ ਛੱਡ ਗਏ ਹਨ ਤੇ ਜੌਨ ਕੈਸਿਕ 143 ਡੈਲੀਗੇਟਸ ਦੇ ਨਾਲ ਹੁਣ ਤੀਸਰੇ ਨੰਬਰ ਤੇ ਹਨ। ਕੱਲ੍ਹ ਹੋਈਆਂ ਪ੍ਰਾਇਮਰੀਜ਼ ਦੇ ਵਿੱਚ ਓਹਾਇਓ ਦੇ ਵਿੱਚ ਜੌਨ ਕੈਸਿਕ 66 ਡੈਲੀਗੇਟਸ ਲੈ ਕੇ ਉੱਥੇ ਜੇਤੂ ਰਹੇ। ਓਹਾਇਓ ਵਿਨਰ ਟੇਕ ਆਲ ਵਾਲੀ ਸਟੇਟ ਸੀ, ਇਸ ਦੇ ਵਿੱਚ 66
61 ਤੇ 66 ਡੈਲੀਗੇਟਸ ਜੌਨ ਕੈਸਿਕ ਦੇ ਹਿੱਸੇ ਆਏ ਹਨ। ਉਧਰੋਂ ਹੀ ਫਲੋਰੀਡਾ ਦੇ ਵਿੱਚ ਡੋਨਲਡ ਟਰੰਪ ਦੇ ਕੋਲ 99 ਦੇ ਵਿੱਚੋਂ 99 ਡੈਲੀਗੇਟਸ ਆਏ ਹਨ। ਫਲੋਰੀਡਾ ਵੀ ਇੱਕ ਵਿਨਰ ਟੇਕ ਆਲ ਵਾਲੀ ਸਟੇਟ ਸੀ। ਇਸ ਦੇ ਹੋਮ ਸੈਨੇਟਰ ਮਾਰਕੋ ਰੂਬੀਓ ਨੇ ਆਪਣਾ ਕੈਂਪੇਨ ਇਸ ਹਾਰ ਤੋਂ ਬਾਅਦ ਰੱਦ ਕਰ ਦਿੱਤਾ ਹੈ। ਇਲੀਨੋਏ ਦੇ ਵਿੱਚ ਡੋਨਲਡ ਟਰੰਪ ਨੇ ਭਾਰੀ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਦੇ ਕੋਲ 51 ਡੈਲੀਗੇਟਸ ਦਾ ਸਮਰਥਨ ਆਇਆ ਹੈ। ਇਲੀਨੋਏ ਜਿੱਥੇ ਕਿ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਸ਼ਿਕਾਗੋ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਰੈਲੀ ਕੈਂਸਲ ਵੀ ਕਰਨੀ ਪਈ ਸੀ ਤੇ ਇੱਥੇ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਟੈਡ ਕਰੂਜ਼ ਇਲੀਨੋਏ ਦੇ ਵਿੱਚ ਅੱਗੇ ਨਿਕਲ ਸਕਦੇ ਹਨ, ਪਰ ਡੋਨਲਡ ਟਰੰਪ ਨੇ ਇਲੀਨੋਏ ਦੇ ਵਿੱਚ ਭਾਰੀ ਜਿੱਤ ਹਾਸਲ ਕੀਤੀ। ਮਿਜ਼ੂਰੀ ਦੇ ਵਿੱਚ ਡੋਨਲਡ ਟਰੰਪ ਜੇਤੂ ਰਹੇ ਤੇ ਉਹਨਾਂ ਦੇ ਕੋਲ 25 ਡੈਲੀਗੇਟਸ ਦਾ ਸਮਰਥਨ ਆਇਆ। ਨਾਰਥ ਕੈਰੋਲਾਈਨਾ ਦੇ ਵਿੱਚ ਵੀ ਡੋਨਲਡ ਟਰੰਪ 29 ਡੈਲੀਗੇਟਸ ਦਾ ਸਮਰਥਨ ਲੈ ਕੇ ਜੇਤੂ ਰਹੇ। ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵੱਲ ਰੁਖ ਕਰੀਏ ਤਾਂ ਉੱਥੇ ਹਿਲਰੀ ਕਲਿੰਟਨ ਹੁਣ 1606 ਡੈਲੀਗੇਟਸ ਦਾ ਸਮਰਥਨ ਉਹਨਾਂ ਦੇ ਕੋਲ ਹੋ ਗਿਆ ਹੈ ਤੇ ਬਰਨੀ ਸੈਂਡਰਸ ਦੇ ਕੋਲ 851 ਡੈਲੀਗੇਟਸ ਦਾ ਸਮਰਥਨ ਹੋ ਗਿਆ ਹੈ। ਜੇ ਸੁਪਰ ਡੈਲੀਗੇਟਸ ਦੀ ਸੰਖਿਆ ਨੂੰ ਕੱਢ ਦਈਏ ਤਾਂ ਹਿਲਰੀ ਕਲਿੰਟਨ ਦੇ ਕੋਲ 1139 ਪਲੇਸਡ ਡੈਲੀਗੇਟਸ ਹਨ ਅਤੇ ਬਰਨੀ ਸੈਂਡਰਸ ਦੇ ਕੋਲ 825 ਪਲੇਸਡ ਡੈਲੀਗੇਟਸ ਹਨ। ਕੱਲ ਹੋਏ ਇਸ ਮੁਕਾਬਲੇ ਦੇ ਵਿੱਚ ਫਲੋਰੀਡਾ ਦੇ ਵਿੱਚ ਹਿਲਰੀ ਕਲਿੰਟਨ ਜੇਤੂ ਰਹੀ ਤੇ ਉਹਨਾਂ ਦੇ ਕੋਲ 133 ਡੈਲੀਗੇਟਸ ਆਏ ਅਤੇ ਇਲੀਨੋਏ ਦੇ ਵਿੱਚ ਵੀ ਹਿਲਰੀ ਕਲਿੰਟਨ ਜੇਤੂ ਰਹੀ ਤੇ ਉਹਨਾਂ ਦੇ ਕੋਲੇ 68 ਡੈਲੀਗੇਟਸ ਆਏ। ਇੱਥੇ ਮੁਕਾਬਲਾ ਪੂਰਾ ਸਖਤ ਰਿਹਾ ਤੇ ਬਰਨੀ ਸੈਂਡਰਸ ਸਿਰਫ ਇੱਕ ਡੈਲੀਗੇਟ ਤੋਂ ਹੀ ਇੱਥੇ ਪਿੱਛੇ ਰਹਿ ਗਏ ਹਨ। ਮਿਜ਼ੂਰੀ ਦੇ ਵਿੱਚ ਹਿਲਰੀ ਕਲਿੰਟਨ ਦੇ ਕੋਲੇ 32 ਡੈਲੀਗੇਟਸ ਆਏ ਤੇ ਬਰਨੀ ਸੈਂਡਰਸ ਦੇ ਕੋਲੇ ਵੀ 32 ਡੈਲੀਗੇਟਸ ਇੱਥੇ ਹਿੱਸੇ ਆਏ ਤੇ ਪਰ ਵੋਟਿੰਗ ਪਰਸੈਂਟੇਜ ਦੇ ਹਿਸਾਬ ਨਾਲ ਹਿਲਰੀ ਕਲਿੰਟਨ ਇਸ ਸਟੇਟ ਦੇ ਵਿੱਚ ਜੇਤੂ ਰਹੀ। ਨਾਰਥ ਕੈਰੋਲਾਈਨਾ ਦੇ ਵਿੱਚ ਹਿਲਰੀ ਕਲਿੰਟਨ ਦੇ ਕੋਲ 59 ਡੈਲੀਗੇਟਸ ਆਏ ਅਤੇ ਓਹਾਇਓ ਦੇ ਵਿੱਚ ਵੀ ਹਿਲਰੀ ਕਲਿੰਟਨ ਦੇ ਕੋਲ 79 ਡੈਲੀਗੇਟਸ ਆਏ। ਸੋ ਕੁੱਲ ਮਿਲਾ ਕੇ ਪੰਜਾਂ ਦੀਆਂ 5 ਸਟੇਟਸ ਦੇ ਵਿੱਚ ਹਿਲਰੀ ਕਲਿੰਟਨ ਜੇਤੂ ਰਹੀ ਅਤੇ ਹੁਣ 22 ਮਾਰਚ ਨੂੰ ਹੋਣ ਵਾਲੀਆਂ ਡੈਮੋਕ੍ਰੈਟਿਕ ਦੀਆਂ ਐਰੀਜ਼ੋਨਾ, ਇਡਾਹੋ ਅਤੇ ਊਟਾ ਦੇ ਵਿੱਚ ਜੋ ਪ੍ਰਾਇਮਰੀਜ਼ ਹੋਣੀਆਂ ਹਨ ਉਹਨਾਂ ਦੇ ਵਿੱਚ ਪਤਾ ਲੱਗੇਗਾ ਬਰਨੀ ਸੈਂਡਰਸ ਕੁਝ ਹੱਦ ਤੱਕ ਹਿਲਰੀ ਕਲਿੰਟਨ ਦੇ ਨਜ਼ਦੀਕ ਪਹੁੰਚਦੇ ਹਨ ਜਾਂ ਹਿਲਰੀ ਕਲਿੰਟਨ ਆਪਣੀ ਲੀਡ ਹੋਰ ਜ਼ਿਆਦਾ ਅੱਗੇ ਵਧਾ ਰਹੀ ਹੈ। ਅਤੇ ਰਿਪਬਲਿਕਨ ਪਾਰਟੀ ਦੀਆਂ ਪ੍ਰਾਇਮਰੀਜ਼ ਵੀ 22 ਮਾਰਚ ਨੂੰ ਐਰੀਜ਼ੋਨਾ ਅਤੇ ਊਟਾ ਦੇ ਵਿੱਚ ਹੋਣੀਆਂ ਹਨ। ਊਟਾ ਦੇ ਵਿੱਚ ਹੋਣ ਵਾਲੀਆਂ ਪ੍ਰਾਇਮਰੀਜ਼ ਦੇ ਲਈ ਜੋ ਫੌਕਸ ਚੈਨਲ ਤੇ ਸੋਮਵਾਰ ਨੂੰ ਪ੍ਰੈਜ਼ੀਡੈਂਸ਼ੀਅਲ ਡਿਬੇਟ GOP ਕੈਂਡੀਡੇਟਸ ਦੀ ਹੋਣੀ ਸੀ ਉਹ ਰੱਦ ਹੋ ਗਈ ਹੈ ਕਿਉਂਕਿ ਡੋਨਲਡ ਟਰੰਪ ਨੇ ਇਸ ਡਿਬੇਟ ਦੇ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ। ਡੋਨਲਡ ਟਰੰਪ ਦੇ ਮਨਾ ਕਰਨ ਤੋਂ ਬਾਅਦ ਜੌਨ ਕੈਸਿਕ ਨੇ ਵੀ ਕਿਹਾ ਕਿ ਉਹ ਆਪਣਾ ਪੋਲੀਟੀਕਲ ਕੈਂਪੇਨ ਡੋਨਲਡ ਟਰੰਪ ਦੇ ਖਿਲਾਫ ਹੀ ਚਲਾ ਰਹੇ ਹਨ ਅਤੇ ਜੇਕਰ ਡੋਨਲਡ ਟਰੰਪ ਇਸ ਡਿਬੇਟ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਤਾਂ ਉਹ ਵੀ ਨਹੀਂ ਆਉਣਗੇ। ਸੋ ਇਸ ਤੋਂ ਬਾਅਦ ਫੌਕਸ ਚੈਨਲ ਨੂੰ ਆਪਣਾ ਉਹ ਡਿਬੇਟ ਰੱਦ ਕਰਨਾ ਪਿਆ। ਨਾਈਜੀਰੀਆ ਤੋਂ ਆਈ ਇੱਕ ਖਬਰ ਦੇ ਮੁਤਾਬਿਕ ਉੱਥੋਂ ਦੀ ਇੱਕ ਮਸਜਿਦ ਦੇ ਵਿੱਚ ਹੋਏ ਸੁਸਾਈਡ ਅਟੈਕ ਦੇ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟਸ ਦੇ ਮੁਤਾਬਿਕ 2 ਫੀਮੇਲ ਸੁਸਾਈਡ ਬੰਬਰਸ ਨੇ ਇੱਕ ਮਸਜਿਦ ਦੇ ਵਿੱਚ ਬੰਬ ਬਲਾਸਟ ਕੀਤਾ ਅਤੇ ਉਸ ਦੇ ਵਿੱਚ 24 ਜੋ ਲੋਕ ਉੱਥੇ ਮੱਥਾ ਟੇਕਣ ਲਈ ਆਏ ਹੋਏ ਸਨ ਉਹਨਾਂ ਦੀ ਮੌਤ ਹੋ ਗਈ ਹੈ ਤੇ ਇਸ ਹਾਦਸੇ ਦੇ ਵਿੱਚ 18 ਹੋਰ ਲੋਕ ਜ਼ਖਮੀ ਹੋ ਗਏ ਹਨ। ਰਿਪੋਰਟਸ ਦੇ ਵਿੱਚ ਦੱਸਿਆ ਗਿਆ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਬੰਬਰ ਨੇ ਮਸਜਿਦ ਦੇ ਅੰਦਰ ਜਾ ਕੇ ਬਲਾਸਟ ਕੀਤਾ ਅਤੇ ਦੂਸਰੀ ਬਾਹਰ ਵੇਟ ਕਰ ਰਹੀ ਸੀ। ਜਦੋਂ ਲੋਕ ਪਹਿਲੇ ਬੰਬ ਬਲਾਸਟ ਤੋਂ ਬਚਣ ਦੇ ਲਈ ਮਸਜਿਦ ਦੇ ਵਿੱਚੋਂ ਬਾਹਰ ਵੱਲ ਨੂੰ ਭੱਜੇ ਤਾਂ ਦੂਸਰੀ ਬੰਬਰ ਨੇ ਵੀ ਫਿਰ ਆਪਣੇ ਆਪ ਨੂੰ ਡੈਟੋਨੇਟ ਕਰ ਲਿਆ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੂ ਬੁਹਾਰੀ ਨੇ ਵਿਕਟਿਮਸ ਦੀ ਫੈਮਿਲੀਜ਼ ਦੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਕਿ ਜੋ ਲੋਕ ਸਿਵਲਾਈਜ਼ਡ ਲੋਕਾਂ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹਨ ਉਹਨਾਂ ਨੂੰ ਖਤਮ ਕਰਨਾ ਪਵੇਗਾ ਤੇ ਉਹਨਾਂ ਨੇ ਕਿਹਾ ਕਿ ਬੋਕੋ ਹਰਾਮ ਜੋ ਅੱਤਵਾਦੀ ਗਰੁੱਪ ਹੈ ਉਹਨਾਂ ਦਾ ਅੰਤ ਨਜ਼ਦੀਕ ਹੈ। ਪਾਕਿਸਤਾਨ ਪਿਸ਼ਾਵਰ ਦੇ ਵਿੱਚ ਹੋਏ ਇੱਕ ਬੰਬ ਧਮਾਕੇ ਦੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਗਰੁੱਪ ਦੇ ਨਾਲ ਸੰਬੰਧ ਰੱਖਣ ਵਾਲੇ ਅੱਤਵਾਦੀ ਗਰੁੱਪ ਲਸ਼ਕਰ-ਏ-ਇਸਲਾਮ ਨੇ ਲਈ ਹੈ ਅਤੇ ਇਸ ਹਮਲੇ ਦੇ ਵਿੱਚ 15 ਲੋਕਾਂ ਦੀ ਮੌਤ ਹੋਈ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਇਹ ਹਮਲਾ ਇੱਕ ਬੱਸ ਦੇ ਵਿੱਚ ਹੋਇਆ ਜੋ ਕਿ ਪਿਸ਼ਾਵਰ ਦੇ ਨੇੜਲੇ ਇਲਾਕਿਆਂ ਦੇ ਵਿੱਚੋਂ ਸਰਕਾਰੀ ਕਰਮਚਾਰੀਆਂ ਨੂੰ ਜੋ ਕਿ ਪਿਸ਼ਾਵਰ ਦੇ ਵਿੱਚ ਨੌਕਰੀ ਕਰਦੇ ਸਨ ਉੱਥੇ ਲੈ ਕੇ ਆਉਂਦੀ ਸੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਵਿੱਚ 22 ਪਾਉਂਡ ਐਕਸਪਲੋਸਿਵ ਦਾ ਇਸਤੇਮਾਲ ਕੀਤਾ ਗਿਆ ਹੈ। 2014 ਦੇ ਵਿੱਚ ਇੱਕ ਆਰਮੀ ਸਕੂਲ ਦੇ ਹੋਏ ਹਮਲੇ ਤੋਂ ਬਾਅਦ ਪਿਸ਼ਾਵਰ ਦੇ ਵਿੱਚ ਕੀਤਾ ਗਿਆ ਇਹ ਦੂਸਰਾ ਵੱਡਾ ਅੱਤਵਾਦੀ ਹਮਲਾ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਵੀਰਵਾਰ ਨੂੰ ਸੈਨੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਲੋ ਟੈਂਪਰੇਚਰ 50 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਟਾਕਟਨ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 83 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ।
ਲਾਸ ਐਂਜਲਸ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟਰਕੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸੈਟਲ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਨਿਊਯਾਰਕ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਅੰਮ੍ਰਿਤਸਰ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਅਤੇ ਪੈਰਿਸ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 74 ਅੰਕਾਂ ਦੇ ਵਾਧੇ ਦੇ ਨਾਲ 17,325.76 ਤੇ ਬੰਦ ਹੋਇਆ। ਨੈਸਡੈਕ 35 ਅੰਕਾਂ ਦੇ ਵਾਧੇ ਦੇ ਨਾਲ 4,763.97 ਤੇ ਬੰਦ ਹੋਇਆ। S&P 11 ਅੰਕਾਂ ਦੇ ਵਾਧੇ ਦੇ ਨਾਲ 2,027.22 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5,141 ਅੰਕਾਂ ਦੇ ਵਾਧੇ ਦੇ ਨਾਲ 20,836.22 ਤੇ ਬੰਦ ਹੋਇਆ ਜੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਅਮਰੀਕਨ ਡਾਲਰ ਦੀ ਕੀਮਤ ਰਹੀ 66 ਰੁਪਏ 85 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 91 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 95 ਰੁਪਏ 21 ਪੈਸੇ, ਇੱਕ ਯੂਰੋ ਦੀ ਕੀਮਤ ਰਹੀ 74 ਰੁਪਏ 95 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50 ਰੁਪਏ 38 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 2 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 93 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 177 ਰੁਪਏ 26 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 222 ਰੁਪਏ 16 ਪੈਸੇ। ਸੋਨੇ ਦਾ ਰੇਟ $1259.90 ਪਰ ਆਉਂਸ ਰਿਹਾ ਅਤੇ ਚਾਂਦੀ $15.58 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।